ਅਸੀਂ ਜ਼ਿਲ੍ਹੇ ਜਲੰਧਰ ਦੇ ਰਹਿਣ ਵਾਲੇ ਤਹਿਸੀਲ ਨਕੋਦਰ ਦੇ ਵਿੱਚ ਤਿਰਾਈਆਂ ਦੇ ਉੱਥੇ ਅਸੀਂ ਜਨਾਬ ਮੈਂ ਤਾਂ ਛੋਟਾ ਹੀ ਸੀ ਮੈਨੂੰ ਲੇਕਿਨ ਪਤਾ ਹੈ ਉਹ ਐਡੇ ਐਡੇ ਜਿਹੜੇ ਬੱਚੇ ਸਨ ਉਹਨਾਂ ਵੀ ਬਰਸੀਆਂ ਨਾਲ ਮਾਰ ਕੇ ਟੰਗਦੇ ਸਨ। ਉਸ ਟਾਈਮ ਮੈਂ ਇੱਕ ਝੱਗੇ ਸੀ ਮੈਨੂੰ ਸਾਰਾ ਪਤਾ ਤੁਰ ਕੇ ਭਾਈ ਨਸ ਕੇ ਹੀ ਨਿਕਲੇ ਸੀ। ਕੋਈ ਗੱਡੀਆਂ ਗੁੱਡੀਆਂ ਨਹੀਂ ਸੀ, ਕੋਈ ਡਰਦਾ ਗੱਡੀ ਵੱਲ ਜਾਂਦਾ ਨਹੀਂ ਸੀ। ਕੀ ਪਤਾ ਕਿਹਨਾਂ ਦੀ ਉਹ ਫੜ ਕੇ ਲੈ ਜਾਣ ਅੱਗੇ। और जो इंडिया वाले सी परा भरते सी, जेडे मुसलमान सी उन्होंने नसते सी। समान उत्थे सारा कुछ रह गया, सिर्फ जिंदा ही लैके निकले। हमले बहुत होए, हमले होए सी तो नत्थे सी। इवें हुण घर बार कोई छड़ के जांदा, कोई कहंदा है जे मेरा घर इत्थों उजड़ जा नहीं, उतों पहुंचा सी सिर्फ जिंदा लैके नसी और अपने मुसलमानों बहुत नुकसान होए। अच्छा, एडे एडे बच्चियां नूं भी ना बरसियां तो इवें मार के तो टन के खड़ा कर देंगे। तोबा मेरी उत्थे जदों इन्ना बच्चा भी सी ना उन्होंने भी अपनी जान दी पई हुई। उत्थे की पता किन्ने मुसलमान भी मारे गए होणगे, अपने हिंदू भी मारे गए होण। उत्थे किसी का पता नहीं लगता, कोई किसी के मत्थे ते नहीं लिखिया जे मुसलमान या हिंदू। पंजाबी लहरां टीवी के नाल मियाँ आसफ अली एक बार फिर तुहाडी खिदमत हाज़र हाँ। तो अज मैं आया होया चक 53 रहीमियार खान के नेड़े एक पिंड आ उत्थे ते साडे नाल अज एक बजुर्ग मौजूद है इत्थे जेड़े वंड वेले पंजाब की वंड वेले पाकिस्तान ते इंडिया के बनन वेले जलंधर तो उजड़ के इत्थे आए सीगे। उन्हां नाल गलबात करदे आ, उन्हां नाल की वापरी, किद्दां उत्थों होया, की मामलात होए, किद्दां उजाड़े पै ते उन्हां नूं उत्थे उस टाइम की कुछ देखना पिया, की कुछ सहना पिया, सारी गलबात उन्हां दे नाल अज करदे आ। की हाल है बाबा जी? चंगे हाल है। की नाम तुहाडा? मेरा नाम मोहम्मद सदीक है। ते तुसीं कित्थों आए सीगे जदों पाकिस्तान बनिया, जदों पंजाब वंडिया गया उदों तुसीं कित्थे सीगे, की होया सी? सारी कहानी अपनी अज मैनूं पूरी दसो। उस टाइम असीं जिले जलंधर दे रहण वाले तहसील नकोदर दे ਵਿੱਚ ਤਿਰਾਈਆਂ ਦੇ ਉੱਥੇ ਅਸੀਂ जनाब मैं तो छोटा ही सी मैनूं लेकिन पता है ਉੱਥੇ जनाब ਜਦੋਂ ਲੋੜ ਤੋੜ ਪਿਆ ਸੀ ਤੇ ਇੱਕ ਦੂਸਰੇ ਕਾਪੇ ਟੋਕੇ ਕੀਤੇ, ਉੱਥੋਂ ਅਸੀਂ ਤੁਰ ਪਏ। ਉੱਥੋਂ ਟੁਰਦੇ ਅਸੀਂ ਆ ਗਏ ਸੀ ਹਾਸਲਪੁਰ, ਕਿਸ਼ਤੀਆਂ ਮੰਡੀ ਹਾਸਲਪੁਰ। ਉੱਥੇ जनाब ਅਸੀਂ ਰਹੇ, ਉੱਥੇ ਅਸੀਂ ਉਜੜ ਕੇ ਆਏ। ਸਾਡੇ ਕੋਈ ਜ਼ਮੀਨ ਨਹੀਂ, ਕੋਈ ਸਾਡਾ ਰਕਬਾ ਨਹੀਂ, ਸਾਡਾ ਉੱਥੇ ਹੀ ਮੰਗ ਪੈਣ ਦਾ ਗੁਜ਼ਾਰਾ ਸੀ। ਇੱਥੇ ਹੀ ਮੰਗ ਪੈਣ ਕੇ ਬੱਚਿਆਂ ਨੂੰ ਗੁਜ਼ਾਰਾ ਨਹੀਂ। ਉੱਥੇ ਕੀ ਕੰਮ ਕਰਦੇ ਸੀ ਤੁਸੀਂ? ਉੱਥੇ ਸਾਡੇ ਵਡੇਰਿਆਂ ਦੀ ਹੈਗੀਆਂ ਸੀ ਕੋਈ ਜਗ੍ਹਾ, ਉਹ ਤਾਂ ਫਿਰ ਆਏ ਗਏ। ਇਹਨਾਂ ਕੌਮ ਤਾਂ ਹੈਗੀ ਨਾ, ਸਾਡੀ ਕੌਮ ਸਾਡੀ ਚੌਹਾਨ ਰਾਜਪੂਤ। ਅੱਛਾ, ਹਾਂਜੀ। ਤੇ ਇਹ ਜੋਗੀ ਤੁਹਾਡਾ ਖਾਨਦਾਨੀ ਪੇਸ਼ਾ? ਹਾਂਜੀ, ਖਾਨਦਾਨੀ। ਅੱਛਾ, ਜਦੋਂ ਇਹ ਮਸਲਾ ਹੋਇਆ ਵੰਡ ਵਾਲਾ ਜੀ ਤੇ ਤੁਹਾਨੂੰ ਉਦੋਂ ਕੀ ਕੁਛ ਯਾਦ ਆ? ਕਿੱਦਾਂ ਪਤਾ ਲੱਗਿਆ ਕੀ ਹੋਇਆ ਸੀ? ਇਹ ਯਾਦ ਹੈਗੀ ਜਦੋਂ ਆਪਣੇ ਮੁਸਲਮਾਨ ਤੇ ਹਿੰਦੂਆਂ ਦਾ ਪਿਆ ਸੀ ਨਾ ਫੱਡਾ, ਉਹ ਐਡੇ ਐਡੇ ਜਿਹੜੇ ਬੱਚੇ ਸਨ ਉਹਨਾਂ ਵੀ ਬਰਸੀਆਂ ਨਾਲ ਮਾਰ ਕੇ ਟੰਗਦੇ ਸਨ। ਅੱਛਾ, ਇੰਨਾ ਮੈਨੂੰ ਪਤਾ ਹੈ। ਉਸ ਟਾਈਮ ਮੈਂ ਇੱਕ ਝੱਗੇ ਸੀ, ਮੈਨੂੰ ਸਾਰਾ ਪਤਾ। ਫਿਰ ਉਸ ਟਾਈਮ ਦੇ ਉਜੜੇ ਬਸ ਕਦੇ ਕਿੱਥੇ ਤੇ ਕਦੇ ਕਿੱਥੇ। ਨਿਕਲੇ ਕਿੱਦਾਂ ਸੀ ਤੁਸੀਂ ਘਰੋਂ? ਉੱਥੋਂ ਜੀ ਇੱਕ ਤਾਂ ਅਸੀਂ ਟੋਲਾ ਨਹੀਂ ਨਿਕਲੇ, ਸਾਰੇ ਨਿਕਲੇ ਸਨ, ਕਿਸੇ ਕੋਈ ਅੱਗੇ ਤੇ ਕੋਈ ਪਿੱਛੇ। ਇਸ ਤਰ੍ਹਾਂ ਨਿਕਲਦੇ ਇੱਥੇ ਅਸੀਂ ਸਾਡੀ। ਜਦੋਂ ਨਿਕਲੇ ਹੋ ਤੁਸੀਂ ਕੋਈ ਗੱਡੀਆਂ ਤੇ ਨਿਕਲੇ ਸੀਗੇ, ਤੁਰ ਕੇ ਨਿਕਲੇ ਕਿੱਦਾਂ? ਕੋਈ ਗੱਡੀਆਂ ਤੇ ਨਹੀਂ, ਤੁਰ ਕੇ ਭਾਈ ਨਸ ਕੇ ਹੀ ਨਿਕਲੇ ਸੀ। ਕੋਈ ਗੱਡੀਆਂ ਗੁੱਡੀਆਂ ਨਹੀਂ ਸੀ, ਕੋਈ ਡਰਦਾ ਗੱਡੀ ਵੱਲ ਜਾਂਦਾ ਨਹੀਂ ਸੀ। ਕੀ ਪਤਾ ਕਿਹਨਾਂ ਦੀ ਉਹ ਫੜ ਕੇ ਲੈ ਜਾਣ ਅੱਗੇ। ਕਿਸੇ ਦਾ ਪਤਾ ਤਾਂ ਨਹੀਂ ਹੁੰਦਾ ਉੱਥੇ ਤਾਂ। ਉਸ ਟਾਈਮ ਤਾਂ ਪੁੱਤ ਨਾ ਕੋਈ ਉਰੇ ਸੀ ਤੇ ਨਾ ਪਰੇ, ਕੋਈ ਡਰਦਾ ਪਰਦੇ ਨੂੰ ਭੱਜਦਾ ਸੀ। ਔਰ ਜਿਹੜੇ ਇੰਡੀਆ ਵਾਲੇ ਸੀ ਉਹ ਪਰਾਂ ਨੂੰ ਭੱਜਦੇ ਸੀ, ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਨਸਦੇ ਸੀ। ਤੇ ਘਰ ਦਾ ਜਿਹੜਾ ਸਮਾਨ ਸਮੂਨ ਸੀ ਤੁਹਾਡਾ? ਸਮਾਨ ਉੱਥੇ ਸਾਰਾ ਕੁਝ ਰਹਿ ਗਿਆ, ਸਿਰਫ ਜਿੰਦਾ ਹੀ ਲੈ ਕੇ ਨਿਕਲੇ।
ਅੱਛਾ ਹਾਂਜੀ ਅੱਛਾ, ਉੱਥੇ ਐਲਾਨ ਹੋਇਆ ਸੀਗਾ ਕਿ ਇੱਥੋਂ ਛੱਡ ਜਾਓ ਇਲਾਕਾ, ਕੀ ਹੋਇਆ ਸੀਗਾ? ਜਨਾਬ ਉਹ ਕਹਿੰਦੇ ਸੀ ਜੇ ਜਿਹੜਾ ਇੱਥੇ ਰਹੇਗਾ ਤਾਂ ਉਸ ਨੂੰ ਅਸੀਂ ਜਗ੍ਹਾ ਦੇਵਾਂਗੇ, ਜਿਹੜਾ ਇੱਥੇ ਨਹੀਂ ਰਹੇਗਾ ਉਸ ਨੂੰ ਅਸੀਂ ਮਾਰਾਂਗੇ। ਔਰ ਉੱਥੇ ਮੁਸਲਮਾਨਾਂ ਦੀ ਜਗ੍ਹਾ ਵੀ ਜ਼ਿਆਦੀਆਂ ਖੋ ਲਈਆਂ ਸਨ ਹੂੰ। ਤੇ ਸਾਡਾ ਤਾਂ ਪੈਸਾ ਹੀ ਇਹ ਕਾਰੋਬਾਰ ਹੀ ਸੀ, ਅਸੀਂ ਤਾਂ ਮੰਗ ਕੇ ਪਿੰਨ ਕੇ ਗੁਜ਼ਾਰਾ ਕਰਨੇ, ਬੱਚਿਆਂ ਦਾ ਗੁਜ਼ਾਰਾ। ਅੱਛਾ, ਬਸ ਇਹੀ ਤੇ ਗੱਲ। ਤੁਹਾਡੇ ਪਿੰਡ ਤੇ ਉੱਥੇ ਕੋਈ ਹਮਲਾ ਹੋਇਆ ਸੀ? ਹਮਲੇ ਬਹੁਤ ਹੋਏ ਨੇ ਬੇਟਾ, ਹਮਲੇ ਹੋਏ ਸੀ ਤਾਂ ਨੱਠੇ ਸੀ। ਇਵੇਂ ਹੁਣ ਘਰ ਬਾਹਰ ਨੂੰ ਕੋਈ ਛੱਡ ਕੇ ਜਾਂਦਾ, ਕੋਈ ਕਹਿੰਦਾ ਜੇ ਮੇਰਾ ਘਰ ਇੱਥੋਂ ਉਜੜ ਜਾ, ਨਹੀਂ ਉਹ ਤਾਂ ਹੈਗਾ। ਉਤੋਂ ਪਹੁੰਚਾ ਸੀ ਸਿਰਫ ਜਿੰਦਾ ਲੈ ਕੇ ਨਸੀ। ਬਸ ਫਿਰ ਨਿਕਲਦੇ ਫਿਰ ਅਸੀਂ ਇੱਥੇ ਆਪਣੇ ਪਾਕਿਸਤਾਨ ਵਿੱਚ ਹੀ ਆ ਗਏ। ਫਿਰ ਸਾਡੇ ਕੋਲ ਬੋਤੀਆਂ ਸੀ, ਇੱਥੇ ਬੋਤੀਆਂ ਧਾਰ ਲਈਆਂ, ਫਿਰ ਅਸੀਂ ਤਿਣੀ ਭਰਦੇ ਰਹੇ। ਉਸ ਟਾਈਮ ਮੀਆਂ ਮਹਿਬੂਬ ਦੀ ਸੀ ਤਿਣੀ ਭਰਦੇ ਰਹੇ। ਔਰ ਜਨਾਬ ਸਾਨੂੰ ਜ਼ਮੀਨਾਂ ਵੀ ਨਹੀਂ ਮਿਲੀਆਂ, ਕਹਿੰਦੇ ਸੀ ਜ਼ਮੀਨਾਂ ਦਿਆਂਗੇ, ਕੋਈ ਸਾਨੂੰ ਮਾਰਾਂ ਲੋਕਾਂ ਨੂੰ ਮਿਲ ਗਈਆਂ, ਅਸੀਂ ਉਵੇਂ ਦੇ ਉਵੇਂ। ਨਹੀਂ ਉਹ ਤੇ ਠੀਕ ਆ। ਜਦੋਂ ਤੁਸੀਂ ਉੱਥੇ ਤੁਹਾਡੇ ਪਿੰਡ 'ਚ ਕੋਈ ਸਿੱਖ ਹਿੰਦੂ ਵੀ ਯਾਰ ਦੋਸਤ ਸੀਗੇ ਨਿਆਣੇ ਤਾਂ ਹੋਣਗੇ ਪਰ ਉਹ ਨਾਂ ਤਾਂ ਨਹੀਂ ਯਾਦ ਪੁੱਛੋ। ਅੱਛਾ, ਨਹੀਂ ਨਾਂ ਤੇ ਨਹੀਂ ਆ। ਹਾਂਜੀ। ਅੱਛਾ, ਤੇ ਜਦੋਂ ਉੱਥੇ ਹਮਲੇ ਹੋਏ ਤੇ ਜੀ। ਤੁਹਾਡੇ ਘਰ ਦਾ ਤਾਂ ਨਹੀਂ ਕੋਈ ਜੀ ਉਹਦੇ ਵਿੱਚ ਮਰਿਆ? ਨਹੀਂ ਜੀ, ਉਹ ਬਚਾਓ। ਅੱਛਾ ਔਰ ਆਪਣੇ ਮੁਸਲਮਾਨਾਂ ਨੂੰ ਬਹੁਤ ਨੁਕਸਾਨ ਹੋਏ। ਅੱਛਾ ਐਡੇ ਬੱਚਿਆਂ ਨੂੰ ਵੀ ਨਾ ਉਹ ਬਰਸੀਆਂ ਤੇ ਇਵੇਂ ਮਾਰ ਕੇ ਤੇ ਟਣਕ ਕੇ ਖੜਾ ਕਰ ਦਿੰਦੇ ਸੀ। ਅੱਛਾ, ਹਾਂਜੀ ਇਹ ਤੁਸੀਂ ਆਪਣੀ ਅੱਖੀਂ ਦੇਖਿਆ? ਹਾਂਜੀ, ਅੱਖੀ ਤੇ। ਅੱਛਾ, ਹਾਂਜੀ ਬੇਟਾ ਉੱਥੇ ਜਦੋਂ ਸੀ ਤੋਬਾ ਮੇਰੀ, ਉੱਥੇ ਜਦੋਂ ਇੰਨਾ ਬੱਚਾ ਵੀ ਸੀ ਨਾ, ਉਹਨੂੰ ਵੀ ਆਪਣੀ ਜਾਨ ਦੀ ਪਈ ਹੋਈ ਸੀ। ਉੱਥੇ ਕੀ ਪਤਾ ਕਿੰਨੇ ਮੁਸਲਮਾਨ ਵੀ ਮਾਰੇ ਗਏ ਹੋਣਗੇ, ਆਪਣੇ ਹਿੰਦੂ ਵੀ ਮਾਰੇ ਗਏ ਹੋਣ, ਉੱਥੇ ਕਿਸੇ ਦਾ ਪਤਾ ਨਹੀਂ ਲੱਗਦਾ। ਕੋਈ ਕਿਸੇ ਦੇ ਮੱਥੇ ਤੇ ਤਾਂ ਨਹੀਂ ਲਿਖਿਆ ਜੇ ਮੁਸਲਮਾਨ ਜਾਂ ਹਿੰਦੂ। ਅੱਛਾ ਹਾਂਜੀ ਅੱਛਾ, ਤੁਸੀਂ ਫਿਰ ਜਦੋਂ ਘਰੋਂ ਨਿਕਲੇ ਰਸਤੇ 'ਚ ਲੁਕਦੇ ਛੁਪਦੇ ਅੱਗੇ? ਹਾਂਜੀ, ਫਿਰ ਉੱਥੋਂ ਨਿਕਲਦੇ ਨਾ ਅਸੀਂ ਸ਼ਹਿਰ ਫਰੀਦ ਲਖੇਰਿਆਂ ਦਾ ਹੈਗਾ ਪੰਜਾਬ ਵਿੱਚ, ਅੱਛਾ ਉੱਥੇ ਅਸੀਂ ਆ ਕੇ ਡੇਰੇ ਲਾਏ ਸਨ। ਠੀਕ ਹੈ, ਉੱਥੇ ਅਸੀਂ ਬਹੁਤ ਸਾਡੇ ਵਧੇਰੇ ਉੱਥੇ ਹੀ ਰਹੇ, ਬਹੁਤ ਚਿਰ ਰਹੇ। ਪਰ ਉੱਥੋਂ ਫਿਰ ਟੁੱਟਦੇ ਭੱਜਦੇ ਸਾਡਾ ਹੈ ਤਾਂ ਮੰਗ ਪੈਂਦਾ ਹੀ ਗੁਜ਼ਾਰਾ। ਉਸ ਟਾਈਮ ਅਸੀਂ ਖਾਣਾ ਬਦੋਸੀ ਤੁਰ ਕੇ ਇੱਥੋਂ ਮੱਡੀ ਚੱਕੀ ਅਗਲੇ ਚੱਕ ਚਲੇ ਗਏ, ਉੱਥੋਂ ਤੁਰੇ ਅਗਲੇ ਚੱਕ ਚਲੇ ਗਏ, ਇਸ ਤਰ੍ਹਾਂ ਗੁਜ਼ਾਰਾ। ਇੱਥੇ ਜਨਾਬ ਆ ਕੇ ਬੈਠੇ, ਜਦੋਂ ਇਹਦਾ ਇਹ ਮਹੱਲ ਬਣਿਆ ਉਸ ਟਾਈਮ ਦੇ ਅਸੀਂ ਇੱਥੇ ਬੈਠੇ। ਇਹ ਵੀ ਜਗ੍ਹਾ ਹੈਗੀ ਸਰਕਾਰੀ, ਉਹ ਆਪਣੇ ਘਰ ਦੀ ਨਹੀਂ। ਬਸ ਇਸੇ 'ਚ ਗੁਜ਼ਾਰਾ ਕਰਦੇ ਪਏ, ਮੰਗ ਪਿੰਡ ਕੇ ਗੁਜ਼ਾਰਾ ਕਰਦੇ ਪਏ। ਸਾਡੀ ਕੋਈ ਜ਼ਮੀਨ ਨਹੀਂ, ਕੋਈ ਸਾਡੀ ਭੋਂ ਨਹੀਂ, ਤਾਜ਼ੀ ਲਿਆਉਣੇ ਤੇ ਤਾਜ਼ੀ ਖਾਣੇ, ਬਸ ਇਹ ਸਾਡੇ ਹਾਲਾਤ। ਇੰਨੀ ਕਿ ਦੇਖੋ ਤੁਸੀਂ ਸੰਨ 47 ਦੇ ਜਿਹੜੇ ਉਜੜੇ ਹੋਏ ਲੋਕ ਆ, ਉਹ ਅੱਜ ਤੱਕ ਆਬਾਦ ਨਹੀਂ ਹੋ ਸਕੇ। ਆਬਾਦ ਨਹੀਂ ਹੋਏ। ਬੜੀ ਹੈਰਾਨਕੁਨ ਗੱਲ ਆ, ਮੈਂ ਸੁਣ ਕੇ ਇਹਨਾਂ ਦੀ ਹੈਰਾਨ ਵੀ ਹੋਇਆ ਕਿ 47 ਜਦੋਂ ਵੰਡ ਪਈ ਤੇ ਐਸਾ ਮਾਮਲਾ ਬਣਿਆ, ਇਹ ਭਰੇ ਆਪਣੇ ਘਰ-ਬਾਰ ਜਿਹੜੇ ਉੱਥੇ ਸੀ ਛੱਡ ਕੇ, ਭਾਵੇਂ ਉਦੋਂ ਵੀ ਇਹਨਾਂ ਦਾ ਕੰਮ ਜਿਹੜਾ ਸੀਗਾ ਜੋਗੀਆਂ ਵਾਲਾ ਹੀ ਸੀ। ਹਾਂਜੀ, ਘਰ-ਬਾਰ ਤਾਂ ਸੀ ਨਾ, ਪਰ ਸਹੀ ਗੱਲ ਆ, ਉੱਥੇ ਘਰ-ਬਾਰ ਤੇ ਉੱਥੇ ਸੀਗਾ। ਹਾਂਜੀ ਹੈਗੇ ਸੀਗਾ। ਤੇ ਉੱਥੋਂ ਜਿਹੜੇ ਇਹਨਾਂ ਦੇ ਘਰ-ਬਾਰ ਖੁੱਸੇ ਉਹ ਅੱਜ ਤਾਈਂ ਨਹੀਂ ਮਿਲ ਸਕੇ। ਪਰ ਜਿਹੜੀ ਗੱਲ ਆ ਇਹ ਹਮੇਸ਼ਾ ਜਿਹੜੇ ਬੰਦੇ ਨੂੰ ਵੀ ਮਿਲਦੀ ਆ, ਅਸੀਂ ਸੰਨ 47 ਵਾਲੇ ਨੂੰ ਇਹ ਗੱਲ ਤੇ ਬੜੀ ਮਿਲਦੀ ਆ ਕਿ ਜਿੱਦਾਂ ਕਤਲਾਮ ਹੋਇਆ, ਜਿੱਦਾਂ ਮਾਰਿਆ ਗਿਆ, ਜਿੱਦਾਂ ਵੱਡੀ ਸਾਜ਼ਿਸ਼ ਦੇ ਤਹਿਤ ਇੱਕ ਦੂਜੇ ਦਾ ਉੱਥੇ ਭਰਾਵਾਂ ਦਾ ਦੁਸ਼ਮਣ ਬਣਾਇਆ ਗਿਆ, ਉਹ ਅੱਜ ਇਸ ਬਾਬਾ ਜੀ ਦੇ ਕੋਲੋਂ ਵੀ ਸੁਣ ਕੇ ਫਿਰ ਉਹੀ ਤਾਜ਼ਾ ਹੋ ਗਈ ਆ ਕਿ ਹਰ ਬੰਦੇ ਕੋਲੋਂ ਸੁਣੀ ਦੀ ਆ। ਪਰ ਇਹਨਾਂ ਨੂੰ ਦੇਖ ਕੇ ਇੱਕ ਅਫਸੋਸ ਫਿਰ ਇਹ ਬਹੁਤਾ ਹੁੰਦਾ ਕਿ ਬਹੁਤ ਸਾਰੇ ਲੋਕ ਤੇ ਆਬਾਦ ਹੋ ਗਏ, ਪਰ ਇਹ ਹਾਲੇ ਤੱਕ ਉਸ ਲੈਵਲ ਤੇ ਆ ਕੇ ਆਬਾਦ ਨਹੀਂ ਹੋ ਸਕੇ। ਤੇ ਕਤਲੇਆਮ ਦਾ ਇੱਕ ਹੋਰ ਗਵਾਹ ਅੱਜ ਅਸੀਂ ਦੇਖ ਲਿਆ ਕਿ ਜਿਨ੍ਹਾਂ ਦੀ ਅੱਖਾਂ ਦੇ ਸਾਹਮਣੇ ਕਤਲ ਹੋਏ। ਉਹਨਾਂ ਦੀ ਗੱਲ ਵੀ ਸਹੀ ਹੈ, ਉਹ ਕਹਿੰਦੇ ਸਾਨੂੰ ਨਾ ਹਮਲੇ ਹੁੰਦੇ ਤੇ ਅਸੀਂ ਥੋੜੀ ਆਪਣੀ ਜਗ੍ਹਾ ਛੱਡ ਕੇ, ਆਪਣਾ ਘਰ-ਬਾਰ ਛੱਡ ਕੇ ਤੇ ਅਸੀਂ ਨਿਕਲਣਾ। ਬਾਹਰਲੇ ਇੱਦਾਂ ਦੀਆਂ ਹੋਰ ਕਹਾਣੀਆਂ ਵੀ ਤੁਹਾਨੂੰ ਸੁਣਾਉਂਦੇ ਰਵਾਂਗੇ। ਰੱਬ